अस्सलाम वालेकुम दोस्तों। अज मैं ना उन्हां हस्तियां दे नाल खलोता वां कि ਜਿਹੜੀਆਂ ਹਿੰਦੁਸਤਾਨ ਤੋਂ ਆਈਆਂ ਵਾ। ਪਿੰਡ ਇਹਨਾਂ ਦਾ ਪਸਨਾ ਵਾ, ਜ਼ਿਲ੍ਹਾ ਇਹਨਾਂ ਦਾ ਜਲੰਧਰ ਆ। ਇਹ ਦੋਨੇ ਆ ਮੇਰੀ ਫੁੱਫੋ ਲੱਗਦੀ ਆ ਮੇਰਾ ਤਾਇਆ ਲੱਗਦਾ ਵਾ। ਇਹ ਹਿੰਦੁਸਤਾਨ ਤੋਂ ਆਏ ਆ ਤੇ ਦੋਸਤੋ ਇਹਨਾਂ ਦੀ ਅੱਜ ਮੈਂ ਤੁਹਾਨੂੰ ਅਮੀਰਤ ਵੀ ਦੱਸਣ ਲੱਗਾ ਵਾਂ। ਇਹ ਨਾ ਅੱਜ ਮੈਂ ਗੱਲ ਹੀ ਇਹਨਾਂ ਦੀਆਂ ਸੁਣ ਕੇ ਤੇ ਮੇਰੇ ਅੱਜ ਇਹਨਾਂ ਕੋਲ ਮੈਂ ਬੈਠਾ ਇਹਨਾਂ ਦੀਆਂ ਗੱਲਾਂ ਸੁਣੀਆਂ ਤੇ ਮੇਰੇ ਦਿਲ ਨੇ ਕਾਬੂ ਹੀ ਨਹੀਂ ਰਿਹਾ। ਮੈਂ ਯਾਨੀ ਕਿ ਕਿਹਾ ਕਿ ਉਸੇ ਟਾਈਮ ਤੁਹਾਡੇ ਨਾਲ ਸ਼ੇਅਰ ਕਰਾਂ। ਤੇ ਦੋਸਤ ਇਹ ਅਮੀਰ ਤਰੀਨ ਬੰਦੇ ਆ। ਹੁਣ ਇਹਨਾਂ ਦੀ ਮੈਂ ਅਮੀਰਤ ਦੱਸਣ ਲੱਗਾ ਵਾਂ। ਬੂਆ ਦੱਸਦੀ ਆ ਕਿ ਸਾਡੇ ਕੋਈ ਵੀ ਜਦੋਂ ਪਿੰਡ 'ਚ ਫੌਤਗੀ ਹੋ ਜਾਂਦੀ ਸੀਗੀ ਨਾ ਤੇ ਉਸ ਘਰ ਦੇ ਵਿੱਚ ਦੁੱਧ ਮੁੱਲ ਲੈਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਇਹ ਉਹ ਅਮੀਰ ਆ। ਅੱਜ ਕਿਸੇ ਕੋਲ ਬੱਚੇ ਦੇ ਫੀਡ 'ਚ ਦੁੱਧ ਲੈਣ ਚਲ ਜਾਈਏ ਤਾਂ 100 ਰੁਪਏ ਤੋਂ ਘੱਟ ਫੀਡਰ 'ਚ ਨਹੀਂ ਆਉਂਦਾ। ਇਹ ਉਹ ਅਮੀਰ ਬੰਦੇ ਆ। ਕਹਿੰਦੇ ਕਿ ਪਿੰਡ 'ਚ ਕਿਸੇ ਗਰੀਬ ਦੀ ਸ਼ਾਦੀ ਬੇਟੀ ਦੀ ਹੁੰਦੀ ਸੀ ਨਾ ਤੇ ਉਹਦੇ ਕੋਲ ਇੰਨਾ ਬਾਲਣ ਜਮਾ ਹੋ ਜਾਂਦਾ ਹੁੰਦਾ ਸੀ ਕਿ ਉਹ 2-2 ਸਾਲ 3-3 ਸਾਲ ਉਹਦੇ ਕੋਲ ਬਾਲਣ ਨਹੀਂ ਸੀ ਮੁੱਕਦਾ। ਇਹ ਉਹ ਅਮੀਰ ਬੰਦੇ ਆ। ਦੱਸਦੇ ਆ ਕਿ ਅਗਰ ਕੋਈ ਬੰਦਾ ਲੱਸੀ ਲੈਣ ਆਉਂਦਾ ਸੀ ਨਾ ਤਾਂ ਕੱਲੀ ਲੱਸੀ ਨਹੀਂ ਸੀ ਮਿਲਦੀ, ਨਾਲ ਮੱਖਣ ਦਾ ਪੇੜਾ ਰੱਖ ਕੇ ਦੇਈਦਾ ਸੀ। ਇਹ ਉਹ ਅਮੀਰ ਬੰਦੇ ਆ ਕਿ ਜਿਹੜੇ ਦੱਸਦੇ ਆ ਕਿ ਅਸੀਂ ਆਪਣੇ ਦੌਰ ਦੇ ਵਿੱਚ ਪਿੰਡ ਦੇ ਵਿੱਚ ਅਗਰ ਕੋਈ ਬੰਦਾ ਕਿਸੇ ਦਾ ਵੀ ਮਰ ਜਾਂਦਾ ਸੀ ਜਾਂ ਕੋਈ ਕਿਸੇ ਦੇ ਘਰ ਖੁਸ਼ੀ ਗਮੀ ਹੁੰਦੀ ਸੀ ਤੇ ਉਸ ਬੰਦੇ ਨੂੰ ਘਰ ਦੇ ਨੂੰ ਪਰੇਸ਼ਾਨੀ ਨਹੀਂ ਸੀ ਹੁੰਦੀ। ਸਾਰੀ ਜ਼ਿੰਮੇਵਾਰੀ ਸਾਡੀਆਂ ਹੁੰਦੀਆਂ ਸੀ ਉਤਲਿਆਂ ਦੀਆਂ। ਇਹਨਾਂ ਨੇ ਦੁੱਖ ਵੰਡਾਉਂਦੇ ਹੁੰਦੇ ਸੀ। ਤੇ ਦੋਸਤੋ ਇਹ ਆ ਅਹਿਸਾਸ। ਅਗਰ ਭਰਾ ਦਾ ਵੀ ਕੋਈ ਭਾਅ ਨਾ ਹੋਵੇ ਤੇ ਭਰਾ ਦਾ ਫਾਇਦਾ ਕੋਈ ਨਹੀਂ। ਅਗਰ ਸੱਤ ਪਰਾਇਆ ਦਾ ਵੀ ਤੁਹਾਨੂੰ ਭਾਅ ਵਾ ਨਾ ਤੇ ਭਰਾ ਨਾਲ ਉਹ ਜ਼ਿਆਦਾ ਚੰਗਾ ਵਾ। ਦੋਸਤੋ ਐਸੇ ਕੰਮ ਕਰਿਆ ਕਰੋ ਕਿ ਜਿਹਦਾ ਲੋਕਾਂ ਨੂੰ ਤੁਹਾਡੇ ਨਾਲ ਜੁੜਨਾ ਪਵੇ, ਤੁਹਾਡਾ ਫਾਇਦਾ ਹੋਵੇ ਲੋਕਾਂ ਨੂੰ। ਉਹਦਾ ਇਸ ਜਹਾਨ 'ਚ ਵੀ ਫਾਇਦਾ ਵਾ, ਅਗਲੇ ਜਹਾਨ 'ਚ ਵੀ ਫਾਇਦਾ ਵਾ। ਇਹ ਮੈਂ ਤੁਹਾਨੂੰ ਅਮੀਰ ਤਰੀਨ ਲੋਕ ਦਿਖਾਏ ਆ ਜਿਹੜੇ ਅਗਰ ਖੁਸ਼ੀ ਨਾਲ ਲੋਕਾਂ ਨੂੰ ਖਿਲਾਉਂਦੇ ਹੁੰਦੇ ਸੀ। ਅਗਰ ਕੋਈ ਘਰ ਚੀਜ਼ ਪਕਾਉਣੀ ਤੇ ਆਵਾਜ਼ਾਂ ਮਾਰ-ਮਾਰ ਲੋਕਾਂ ਨੂੰ ਖਿਲਾਉਣਾ। ਹੁਣ ਲੋਕ ਚੰਗੀ ਜੀ ਚੀਜ਼ ਪਕਾ ਲੈਂਦੇ ਆ ਤੇ ਉਹ ਕਹਿੰਦੇ ਆ ਵੀ ਕਿਸੇ ਕੋਲੋਂ ਅਸੀਂ ਨਾ ਹੀ ਭੇਜੀਏ, ਆਪ ਹੀ ਖਾਈਏ। ਇਹ ਉਹ ਅਮੀਰ ਬੰਦੇ ਔਰ ਇੰਨੀਆਂ ਇਹਨਾਂ ਦੀਆਂ ਮਾਸ਼ਾਅੱਲਾ ਉਮਰਾਂ ਵਾ ਔਰ ਇਹਨਾਂ ਨੂੰ ਸਿਹਤਾਂ ਵੀ ਅੱਲਾਹ ਪਾਕ ਨੇ ਤਾਂ ਹੀ ਦਿੱਤੀਆਂ ਔਰ ਅੱਲਾਹ ਦਈ ਰੱਖੇ ਇਹਨਾਂ ਨੂੰ, ਸਦਾ ਹੀ ਸਾਡੇ ਸਿਹਤ ਸਲਾਮਤ ਰੱਖੇ। ਇਹਨਾਂ ਬਜ਼ੁਰਗਾਂ ਦੀਆਂ ਵੈਸੇ ਹੀ ਬਰਕਤਾਂ ਘਰ ਵਿੱਚ ਹੁੰਦੀਆਂ। ਘਰ 'ਚ ਇੱਕ ਬਜ਼ੁਰਗ ਹੋਵੇ ਨਾ ਤੇ ਪੂਰਾ ਘਰ ਰੌਣਕ ਸ਼ਾਦਬਾਦ ਹੁੰਦਾ ਵਾ। ਭਾਵੇਂ ਮੰਜੀ ਤੇ ਬੈਠਾ ਹੋਵੇ, ਘਰ ਜਿਸ 'ਚ ਬਜ਼ੁਰਗ ਨਹੀਂ ਹੁੰਦੇ ਉਹ ਘਰ ਕਬਰਸਤਾਨ ਵਰਗਾ ਲੱਗਦਾ ਵਾ। ਤੇ ਦੋਸਤੋ ਸਾਰੇ ਲੋਕ ਦੁਆ ਕਰੋ ਕੱਲਾ ਇਹਨਾਂ ਨੂੰ ਵੀ ਤੰਦਰੁਸਤੀ ਦੇਵੇ, ਹਰ ਇੱਕ ਦੇ ਬਜ਼ੁਰਗ ਸਿਰ ਤੇ ਕਾਇਮ ਰੱਖੇ। ਮਾਂ ਬਾਪ ਭੈਣ ਭਰਾ ਸਾਰੇ ਕਾਇਮ ਦਮ ਰੱਖਣ ਔਰ ਇਹਨਾਂ ਬਜ਼ੁਰਗਾਂ ਦੀ ਰੱਬ ਜ਼ਿੰਦਗੀ ਕਰੇ। ਤੇ ਦੋਸਤੋ ਅੱਜ ਵੀ ਮੈਂ ਤੁਹਾਨੂੰ ਇਹ ਗੱਲ ਦੱਸਾਂਗਾ ਕਿ ਮਾਲਾਂ ਵਾਲੇ ਸਖੀ ਨਹੀਂ ਹੁੰਦੇ ਤੇ ਸਖੀਆਂ ਕੋ ਮਾਲ ਨਹੀਂ ਹੁੰਦਾ। ਇੱਥੇ ਉੱਥੇ ਦੋਈ ਜਹਾਨੀ ਸਖੀ ਕਦੀ ਕੰਗਾਲ ਨਹੀਂ ਹੁੰਦਾ। ਲੋਕਾਂ ਦੀ ਮਦਦ ਕਰਨਾ ਸਿੱਖੋ, ਇੱਕ ਦੂਜੇ ਦਾ ਦਰਦ ਵਡਾਉਣਾ ਸਿੱਖੋ। ਇਹ ਸਾਰੇ ਦੋਸਤਾਂ ਨੂੰ ਮੈਂ ਨਵੇਂ ਵੇਖਣ ਵਾਲਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਵੀ ਮੈਨੂੰ ਕਰੋ, ਦੱਸਿਓ ਕਿ ਮੈਂ ਵੀਡੀਓ ਕੈਸੀ ਬਣਾਈ ਹੈ। अस्सलाम वालेकुम।